ਉਹ ਕੇਜਰੀਵਾਲ ਲਿਆ ਕੇ ਆਪਣੇ ਸਿਰ ਤੇ ਬਿਠਾ ਲਿਆ। ਉਹਨੇ ਵੀ ਅੱਗੋਂ ਜਿਹਨੂੰ ਡਾਕਟਰ ਧਰਮਵੀਰ ਗਾਂਧੀ ਕਹਿੰਦੇ ਨੇ ਕਿ 92 ਗੂੰਗਿਆਂ ਬੋਲਿਆਂ ਦੀ ਫੌਜ ਜਿਹੜੀ ਹੈ ਉਹ ਭਰਤੀ ਕਰ ਲਈ ਹੈ। MLA ਜਿਨ੍ਹਾਂ ਨੂੰ ਬਣਾਇਆ ਉਹ ਕਿਵੇਂ ਗੂੰਗੇ ਬੋਲੇ ਜਿਹੜੇ ਨੇ ਉਹ ਬਣ ਕੇ ਬੈਠੇ ਹੋਏ ਨੇ। ਔਰ ਇਸ ਇੱਕ ਮਹੀਨੇ ਦੇ ਵਿੱਚ ਹੀ ਸਾਹਮਣੇ ਆ ਗਿਆ ਕਾਨੂੰਨ ਲਾਅ ਐਂਡ ਆਰਡਰ ਦੀਆਂ ਤਾਂ ਧੱਜੀਆਂ ਉੱਡੀਆਂ ਹੀ ਹੋਈਆਂ ਨੇ। ਕਿਵੇਂ 5 ਚੋਂ 4 ਸੀਟਾਂ ਰਾਜ ਸਭਾ ਦੀਆਂ ਵੇਚੀਆਂ ਕਰੋੜਾਂ ਰੁਪਏ ਲੈ ਕੇ, ਕਿਵੇਂ ਪੰਜਾਬ ਦੇ ਵਿੱਚ ਜਿਹੜੀਆਂ ਨੌਕਰੀਆਂ ਨਿਕਲੀਆਂ ਵੀ ਨੇ ਉਹਨਾਂ ਨੂੰ ਕਿਵੇਂ ਜਿਹੜੀਆਂ ਨੌਕਰੀਆਂ ਉਹ ਗੈਰ ਪੰਜਾਬੀਆਂ ਨੂੰ ਦਿੱਤੀਆਂ ਜਾ ਰਹੀਆਂ। ਔਰ ਇਹਦੇ ਚੋਂ 40% ਤੋਂ ਜ਼ਿਆਦਾ ਉਮੀਦਵਾਰ ਜਿਹੜੇ ਚੁਣੇ ਗਏ ਨੇ ਉਹ ਹਰਿਆਣੇ ਤੇ ਰਾਜਸਥਾਨ ਦੇ ਨੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੋਂ ਆਪਾਂ ਤੁਹਾਨੂੰ ਸਭ ਨੂੰ ਜਿਆਂ ਕਹਿੰਦੇ ਹਾਂ। ਸੋ ਭਾਰਤੀ ਕਬਜ਼ੇ ਪੰਜਾਬ ਵਾਲੀ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਮ ਆਦਮੀ ਪਾਰਟੀ ਵੱਲੋਂ ਰੰਗਲਾ ਪੰਜਾਬ ਦਾ ਸੁਪਨਾ ਦਿਖਾ ਕੇ ਪੰਜਾਬ ਵਿੱਚ ਭਗਵੰਤ ਮਾਨ ਦੀ ਜਿਹੜੀ ਸਰਕਾਰ ਹੈ ਉਹ ਬਣਾਏਗੀ। ਔਰ ਮੀਡੀਆ ਰਿਪੋਰਟਾਂ ਅਨੁਸਾਰ ਪੰਜਾਬ ਬਿਜਲੀ ਨਿਗਮ ਨੇ 40% ਜਿਹੜੀਆਂ ਨੌਕਰੀਆਂ ਨੇ ਦੂਸਰੇ ਸੂਬਿਆਂ ਦੇ ਲੋਕਾਂ ਯਾਨੀ ਕਿ ਗੈਰ ਪੰਜਾਬੀਆਂ ਨੂੰ ਦਿੱਤੀਆਂ ਨੇ। ਔਰ ਪੰਜਾਬ ਦੇ ਪਾਣੀਆਂ ਦੀ ਜਿਹੜੀ ਲੁੱਟ ਹੈ ਹੋਰ ਵੀ ਤੇਜ਼ੀ ਨਾਲ ਜਾਰੀ ਹੈ ਅਤੇ ਕਾਨੂੰਨ ਵਿਵਸਥਾ ਦਾ ਕੋਈ ਵਾਲੀ ਵਾਰਸ ਨਹੀਂ ਹੈ। ਸੋ ਕਿ ਇਹੀ ਰੰਗਲਾ ਪੰਜਾਬ ਮਾਡਲ ਸੀ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਜਦੋਂ ਅਸੀਂ ਕਲੈਕਟਿਵ ਫੈਸਲੇ ਦੀ ਗੱਲ ਕਰਦੇ ਹਾਂ ਤੇ ਫਿਰ ਕਈ ਵਾਰ ਅਫਸੋਸ ਵੀ ਹੁੰਦਾ ਹੈ ਕਿ ਲੋਕ ਝੂਠੇ ਪ੍ਰਚਾਰ ਦੇ ਵਿੱਚ ਵੀ ਫਸਦੇ ਨੇ। ਕਈ ਵਾਰ ਇੱਕ ਸੈਟਅਪ ਤੋਂ ਅੱਕੇ ਹੋਏ, ਜਿਵੇਂ ਅਕਸਰ ਇਹ ਸੀ ਕਿ ਭਈ ਭਾਵੇਂ ਕਾਲਾ ਚੋਰ ਆ ਜਾਏ, ਕਾਲਾ ਵੀ ਹੈ ਤੇ ਚੋਰ ਵੀ ਹੈ, ਉਹ ਕੇਜਰੀਵਾਲ ਲਿਆ ਕੇ ਆਪਣੇ ਸਿਰ ਤੇ ਬਿਠਾ ਲਿਆ। ਉਹਨੇ ਵੀ ਅੱਗੋਂ ਜਿਹਨੂੰ ਡਾਕਟਰ ਧਰਮਵੀਰ ਗਾਂਧੀ ਕਹਿੰਦੇ ਨੇ ਕਿ 92 ਗੂੰਗਿਆਂ ਬੋਲਿਆਂ ਦੀ ਫੌਜ ਜਿਹੜੀ ਹੈ ਉਹ ਭਰਤੀ ਕਰ ਲਈ ਹੈ। MLA ਜਿਨ੍ਹਾਂ ਨੂੰ ਬਣਾਇਆ ਉਹ ਕਿਵੇਂ ਗੂੰਗੇ ਬੋਲੇ ਜਿਹੜੇ ਨੇ ਉਹ ਬਣ ਕੇ ਬੈਠੇ ਹੋਏ ਨੇ। ਔਰ ਇਸ ਇੱਕ ਮਹੀਨੇ ਦੇ ਵਿੱਚ ਹੀ ਸਾਹਮਣੇ ਆ ਗਿਆ ਕਾਨੂੰਨ ਲਾਅ ਐਂਡ ਆਰਡਰ ਦੀਆਂ ਤਾਂ ਧੱਜੀਆਂ ਉੱਡੀਆਂ ਹੀ ਹੋਈਆਂ ਨੇ। ਕਿਵੇਂ 5 ਚੋਂ 4 ਸੀਟਾਂ ਰਾਜ ਸਭਾ ਦੀਆਂ ਵੇਚੀਆਂ ਕਰੋੜਾਂ ਰੁਪਏ ਲੈ ਕੇ। ਪਾਣੀਆਂ ਦਾ ਮੁੱਦਾ ਜਦੋਂ ਆਉਂਦਾ ਤੇ ਬਿਲਕੁਲ ਜਿਹੜੇ ਨੇ ਇਹ ਸੁਸਰੀ ਵਾਂਗ ਸੌਂ ਜਾਂਦੇ ਨੇ ਹਰਿਆਣਾ ਅਸੈਂਬਲੀ, ਔਰ ਉਹਨਾਂ ਨੇ ਤਾਂ ਜੋ ਕੀਤਾ ਹੀ ਕੀਤਾ। ਫਿਰ ਇਸ ਸਭ ਦੇ ਚਲਦਿਆਂ ਜਦੋਂ ਪੰਜਾਬ ਦੇ ਲੋਕ ਐਕਸਪੈਕਟ ਕਰਦੇ ਨੇ ਕਿ ਭਾਈ ਹੁਣ ਰੁਜ਼ਗਾਰ ਦੀ ਗੱਲ ਸਭ ਤੋਂ ਵੱਡੀ, ਅੱਜ 1.5 ਤੋਂ 2 ਲੱਖ ਨੌਜਵਾਨ ਬੱਚੀਆਂ ਪੰਜਾਬ ਛੱਡ ਰਹੇ ਨੇ ਹਰ ਸਾਲ। ਔਰ ਇਹ ਭਗਵੰਤ ਮਾਨ ਜਿਹੜਾ ਕਹਿੰਦਾ ਸੀ ਅਸੀਂ ਪੰਜਾਬ ਨੂੰ ਐਸਾ ਖੁਸ਼ਹਾਲ ਬਣਾਵਾਂਗੇ ਕਿ ਬਾਹਰਲੇ ਗੋਰੇ ਆ ਕੇ ਪੰਜਾਬ 'ਚ ਨੌਕਰੀਆਂ ਕਰਨਗੇ। ਤੇ ਹਾਲਤ ਅਜੀਤ ਅਖਬਾਰ ਨੇ ਇੱਕ ਇਨਵੈਸਟੀਗੇਟਿਵ ਸਟੋਰੀ ਕੀਤੀ ਹੈ ਕਿ ਕਿਵੇਂ ਪੰਜਾਬ ਦੇ ਵਿੱਚ ਜਿਹੜੀਆਂ ਨੌਕਰੀਆਂ ਨਿਕਲੀਆਂ ਵੀ ਨੇ ਉਹਨਾਂ ਨੂੰ ਕਿਵੇਂ ਜਿਹੜੀਆਂ ਨੌਕਰੀਆਂ ਉਹ ਗੈਰ ਪੰਜਾਬੀਆਂ ਨੂੰ ਦਿੱਤੀਆਂ ਜਾ ਰਹੀਆਂ। ਔਰ ਇਹ ਪੂਰੀ ਖਬਰ ਹੈ ਕਿ ਇਹ ਬਿਜਲੀ ਨਿਗਮ ਜਿਹੜਾ ਇਲੈਕਟ੍ਰਿਸਿਟੀ ਬੋਰਡ ਹੈ ਉਹਨਾਂ ਦੇ ਜਿਹੜੀਆਂ ਉਹਨਾਂ ਨੇ ਔਰ ਭਗਵੰਤ ਮਾਨ ਨੇ ਖੁਦ ਅਪਾਇੰਟਮੈਂਟ ਲੈਟਰ ਜਿਹੜੇ ਨੇ ਹੈਂਡਲ ਕੀਤੇ ਨੇ। ਔਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਸਹਾਇਕ ਸਬ ਸਟੇਸ਼ਨ ਅਟੈਂਡੈਂਟ 290 ਪੋਸਟਾਂ ਨਿਕਲੀਆਂ ਅਤੇ ਉਸ ਚੋਂ ਜਿਹੜੇ ਨੇ ਇਸੇ ਤਰ੍ਹਾਂ ਹੋਰ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਈ 718 ਉਮੀਦਵਾਰਾਂ ਨੂੰ ਨੌਕਰੀ ਲਈ ਚੁਣਿਆ ਗਿਆ। ਔਰ ਇਹਦੇ ਚੋਂ 40% ਤੋਂ ਜ਼ਿਆਦਾ ਉਮੀਦਵਾਰ ਜਿਹੜੇ ਚੁਣੇ ਗਏ ਨੇ ਉਹ ਹਰਿਆਣੇ ਤੇ ਰਾਜਸਥਾਨ ਦੇ ਨੇ। ਹੁਣ ਫਿਰ ਇਹ ਸਵਾਲ ਆਇਆ ਕਿ ਵੀ 10ਵੀਂ ਤੱਕ ਦੀ ਪੰਜਾਬ 'ਚ ਨੌਕਰੀ ਲੈਣ ਲਈ 10ਵੀਂ ਤੱਕ ਦੀ ਪੰਜਾਬੀ ਆਣੀ ਜ਼ਰੂਰੀ ਹੈ? ਉਹਨਾਂ ਨੂੰ ਸਵਾਲ ਹੀ ਨਹੀਂ ਪੁੱਛੇ ਜਾਂਦੇ। ਫਿਰ ਕਿਉਂਕਿ ਕੰਮਕਾਜ ਸਰਕਾਰੀ ਬੋਲੀ ਸਰਕਾਰੀ ਐਕਟ ਦੇ ਥੱਲੇ ਪੰਜਾਬੀ ਹੈ, ਉਹ ਪੰਜਾਬੀ 'ਚ ਕਿਵੇਂ ਉਹ ਵੀ ਉਹਨਾਂ ਨੇ ਉਡਾ ਦਿੱਤਾ ਕਿਉਂਕਿ ਕੰਮ ਜਿਹੜਾ ਉਹ ਤਾਂ ਈਵਨ ਸਾਈਨ ਬੋਰਡ ਹਿੰਦੀ ਦੇ ਵਿੱਚ ਲਿਆ ਕੇ ਲਵਾ ਦਿੱਤੇ ਨੇ ਭਗਵੰਤ ਮਾਨ ਨੇ। ਔਰ ਪੂਰੀ ਇਹ ਡੀਟੇਲ ਸਟੋਰੀ ਹੈ ਕਿ ਵੀ ਇਹ ਸਾਰਾ ਪੰਜਾਬ ਭਾਸ਼ਾ ਐਕਟ ਨੂੰ ਫਲਾਊਟ ਕਰਨਾ, ਪੰਜਾਬੀ ਜ਼ਬਾਨ ਨੂੰ। ਔਰ ਤੁਸੀਂ 40% ਔਰ ਬਾਕੀ ਵੈਸੇ ਹੀ ਜੇ ਤੁਸੀਂ ਜਨਰਲ ਕੈਟਾਗਰੀ ਦੀ ਗੱਲ ਕਰਦੇ ਹੋ 51% ਤਾਂ ਆਲਰੇਡੀ ਕੋਈ ਰਿਜ਼ਰਵੇਸ਼ਨ, ਕੋਈ BC, ਕੋਈ OBC ਉਹਦੇ ਚਲੇ ਜਾਂਦੇ ਨੇ। ਤੇ ਜੇ 49% ਜਿਹੜੀਆਂ ਸੀਟਾਂ ਬਚਦੀਆਂ ਉਹਦੇ 'ਚੋਂ ਵੀ 25% ਤੋਂ ਜ਼ਿਆਦਾ ਹਰਿਆਣਾ ਰਾਜਸਥਾਨ ਲਿਜਾ ਰਿਹਾ, ਜਿਨ੍ਹਾਂ ਦੀਆਂ ਸਟੇਟਾਂ 'ਚ ਤੁਸੀਂ ਨਾ ਜ਼ਮੀਨ ਖਰੀਦ ਸਕਦੇ ਹੋ ਨਾ ਤੁਹਾਨੂੰ ਨੌਕਰੀ ਮਿਲਦੀ ਹੈ। ਤੇ ਇਹ ਫਿਰ ਕਿਹਦਾ ਏਜੰਡਾ ਲਾਗੂ ਹੋ ਰਿਹਾ? ਔਰ ਇਸੇ ਤਰ੍ਹਾਂ ਇੱਕ ਪਾਸੇ ਲਾਅ ਐਂਡ ਆਰਡਰ ਦੀਆਂ ਧੱਜੀਆਂ, ਇਕਨੋਮੀ ਦਾ ਇਹ ਹਾਲ ਕੀਤਾ ਹੋਇਆ। ਔਰ ਇਹ ਜਿਹੜਾ ਐਲਾਨ ਕੇਜਰੀਵਾਲ ਨੇ ਕੀਤਾ ਸੀ ਅੰਮ੍ਰਿਤਸਰ ਰੋਡ ਸ਼ੋਅ ਵੇਲੇ, ਉਹੀ ਆਮ ਆਦਮੀ ਪਾਰਟੀ ਦਾ ਇਹ ਕਰ ਰਿਹਾ ਕਿ ਪੰਜਾਬ ਟੂ ਗਿਵ
rupees 1 crore ex gratia to kin of police personnel killed in line of duty ਕਿ ਜੀ ਜਿਹੜਾ ਪੁਲਸੀਆ ਕਿਸੇ ਐਕਸ਼ਨ ਦੇ ਵਿੱਚ ਮਾਰਿਆ ਜਾਏਗਾ ਉਹਨੂੰ 1 ਕਰੋੜ ਰੁਪਈਆ। ਹੁਣ ਇਹਦਾ ਮਤਲਬ ਕੀ ਹੈ ਕਿ ਵੀ ਆਮ ਲਾ ਐਂਡ ਆਰਡਰ ਤੁਹਾਡੇ ਤੋਂ ਕੰਟਰੋਲ ਨਹੀਂ ਹੁੰਦਾ, ਸਪੈਸ਼ਲ ਤੁਸੀਂ ਪੁਲਸੀ ਗੁੰਡੇ ਔਰ ਉਹ ਲੋਕ ਲਿਆ ਕੇ ਲਾਏ ਜਿਨ੍ਹਾਂ ਦਾ ਟਰੈਕ ਰੈਕਡ ਇਹਨਾਂ ਦਾ ਆਪਣਾ ਜਿਹੜਾ ਕੁੰਵਰ ਵਿਜੇ ਪ੍ਰਤਾਪ ਸਿੰਘ ਜਿਹੜਾ ਡੀਜੀਪੀ ਦਾ ਰਿਹਾ ਉਹਨੇ ਆਬਜੈਕਟ ਕੀਤਾ ਵੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਦੇ ਮਾਮਲੇ 'ਚ ਇਹਨਾਂ ਨੂੰ ਤੁਸੀਂ ਲਾਇਆ, ਉਹ ਤਾਂ ਪਹਿਲੇ ਹੀ ਰਲੇ ਹੋਏ ਸੀ ਸਰਕਾਰਾਂ ਦੇ ਨਾਲ, ਲੇਕਿਨ ਕਿਸੇ ਨੇ ਪਰਵਾਹ ਨਹੀਂ ਕੀਤੀ। ਹੁਣ ਇਹ ਬਾਰ-ਬਾਰ 1 ਕਰੋੜ ਮਰੇ ਪੁਲਸੀਆਂ ਨੂੰ ਦੇਣ ਦੀ ਗੱਲ ਹੈ, ਪਰ ਨੌਕਰੀਆਂ, ਪਾਣੀ ਦੀ ਲੁੱਟ, ਔਰ ਹੁਣ ਤਾਂ ਵੇਰਵੇ ਆ ਰਹੇ ਨੇ ਕਿ ਭਾਈ ਕਿਵੇਂ ਜਿਹੜਾ ਪਾਣੀ ਦਿੱਲੀ ਨੂੰ ਜਾ ਰਿਹਾ ਸੀ, ਹਰਿਆਣੇ ਦੇ ਤਰਲੇ ਕਰਦਾ ਸੀ ਕੇਜਰੀਵਾਲ ਕਿ ਦਿਓ, ਉਹ ਕਹਿੰਦਾ ਸੀ ਜੀ ਨਹੀਂ ਸਾਨੂੰ ਸਾਡੇ ਕੋਲ ਨਹੀਂ ਹੈ, ਹੁਣ ਉਹਨਾਂ ਨੂੰ ਵਾਧੂ ਪਾਣੀ ਦਿੱਤਾ ਜਾ ਰਿਹਾ। ਇਹ ਹੈ ਰੰਗਲਾ ਪੰਜਾਬ ਮਾਡਲ। ਜੇ 1 ਮਹੀਨੇ 'ਚ ਚੰਗੇ ਭਲੇ ਲੋਕ ਜਿਹੜੇ ਕਿ ਇੱਕ ਨਿਊਟਰਲ ਗਰਾਊਂਡ ਤੇ ਖਲੋ ਕੇ ਕਹਿੰਦੇ ਸੀ ਕਿ ਜੀ ਚਲੋ ਇਹਨਾਂ ਨੂੰ ਮੌਕਾ ਤਾਂ ਦਿਓ, ਉਹਨਾਂ ਨੂੰ ਵੀ ਨਜ਼ਰ ਆ ਗਿਆ ਕਿ ਪੰਜਾਬ ਦੀ ਹਰ ਪਾਸਿਓਂ ਲੁੱਟ। ਔਰ ਜੇ ਮਾਈਨੋਰਟੀਜ਼ ਦੇ ਹੱਕਾਂ ਦੀ ਗੱਲ ਕਰਨੀ ਹੈ, ਅਸੀਂ ਪਿਛਲੇ ਸੈਗਮੈਂਟ 'ਚ ਡਿਸਕਸ ਕੀਤਾ ਹੈ ਜੋ ਕੁਝ ਜਹਾਂਗੀਰਪੁਰੀ ਦਿੱਲੀ 'ਚ ਹੋ ਰਿਹਾ ਹੈ, ਕਿਵੇਂ ਮੁਸਲਮਾਨਾਂ ਦੀਆਂ ਪ੍ਰੋਪਰਟੀਜ਼, ਉਹਨਾਂ ਦੇ ਕਮਰਸ਼ੀਅਲ ਅਦਾਰੇ ਘਰ ਬੁਲਡੋਜ਼ ਕੀਤੇ ਜਾ ਰਹੇ ਨੇ, ਉਹਨਾਂ ਦੇ ਖਿਲਾਫ ਹਿੰਸਾ ਔਰ ਹਨੂਮਾਨ ਜਯੰਤੀ ਔਰ ਰਾਮਨੌਮੀ ਦੇ ਬਹਾਨੇ, ਔਰ ਕੇਜਰੀਵਾਲ ਦੇ ਸਾਰੇ ਜਿਹੜੇ ਟਿੱਡੇ ਨੇ ਉਹ ਆਪਣੇ ਘਰਾਂ 'ਚ ਵੜੇ ਹੋਏ ਨੇ। ਔਰ ਇਹ ਭਗਵੰਤ ਮਾਨ ਔਰ ਪੰਜਾਬ ਦੀ ਟੀਮ, ਦੇਖੋ ਪੰਜਾਬ ਗੁਰੂਆਂ ਨੇ ਸਾਨੂੰ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕਣੀ ਸਿਖਾਈ ਹੈ, ਔਰ ਜੇ ਇਹ ਜ਼ੁਲਮ ਹੋ ਰਹੇ ਨੇ ਔਰ ਇਹ ਪੰਜਾਬ ਨੂੰ ਵੀ ਬਰਬਾਦ ਕਰ ਰਹੇ ਨੇ, ਔਰ ਈਵਨ ਕੋਈ ਆਵਾਜ਼ ਜਿਹੜੀ ਹੈ ਉਹ ਇਸ ਵੇਲੇ ਉੱਠੀ ਨਹੀਂ ਹੈ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਲੈਵਲ ਤੇ ਕਿ ਭਾਈ ਇਹ ਕੀ, ਉਹ ਇੱਕ ਦੂਜੇ ਨੂੰ ਬਲੇਮ ਗੇਮ ਜ਼ਰੂਰ ਹੈ, ਬੀਜੇਪੀ ਕਹਿ ਰਹੀ ਹੈ ਜੀ ਉਹ ਉਹਨੂੰ ਐਨਕਰੇਜ ਕਰ ਰਿਹਾ ਉਹਨੂੰ, ਲੇਕਿਨ ਕੇਜਰੀਵਾਲ ਜਾਂ ਉਹਦਾ ਕੋਈ ਵਜ਼ੀਰ ਜਾ ਕੇ ਮੌਕੇ ਦੇ ਉੱਤੇ ਜਿਹੜਾ ਹੈ ਉਹ ਈਵਨ ਲੋਕਾਂ ਦੇ ਨਾਲ ਤਾਂ ਦੂਰ ਦੀ ਖੜੋ, ਵੈਸੇ ਹੀ ਤੁਸੀਂ ਜਾਣਦੇ ਹੋ ਜੀ ਕਿ ਅਮਨ ਮਾਰਚ ਕਰੋ, ਤੁਸੀਂ ਕਹੀ ਜਾਓ ਜੀ ਦਿੱਲੀ ਲਾ ਐਂਡ ਆਰਡਰ ਸਾਡੇ ਕੋਲ ਨਹੀਂ ਹੈ, ਤਾਂ ਹੋਮ ਮਿਨਿਸਟਰੀ ਕੋਲ ਹੈ, ਪਰ ਤੁਹਾਨੂੰ ਕਿਹਨੇ ਰੋਕਿਆ ਵੀ ਤੁਸੀਂ ਜਾ ਕੇ ਲੋਕਾਂ ਦਾ ਦੁੱਖ ਦਰਦ ਨਹੀਂ ਵੰਡਾ ਸਕਦੇ। ਸੋ ਆਉਣ ਵਾਲੇ ਦਿਨ ਬਹੁਤ ਬਦਤਰ ਹੋਣਗੇ ਸਾਡੇ ਲਈ ਵੀ ਔਰ ਬਾਕੀ ਘੱਟ ਗਿਣਤੀਆਂ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।